ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਪਿਛਲੇ ਦਿਨੀ ਪੰਜਾਬੀ ਰੇਡੀਓ USA ਤੇ ਹੀ ਇੱਕ ਰਿਪੋਰਟ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਸੀ, ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਅਕਾਲੀ ਦਲ ਦੇ ਅੰਦਰੋਂ ਇਹ ਸੁਰਾਂ ਉੱਠ ਰਹੀਆਂ ਨੇ, ਇਹ ਗੱਲਾਂ ਉੱਠ ਰਹੀਆਂ ਨੇ ਕਿ ਬਾਦਲ ਪਰਿਵਾਰ ਨੂੰ ਹੁਣ ਪ੍ਰਧਾਨਗੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ, ਯਾਨੀ ਕਿ ਬਾਦਲ ਪਰਿਵਾਰ ਨੂੰ ਅਕਾਲੀ ਦਲ ਦੇ ਉੱਤੇ ਜਿਹੜਾ ਗਲਬਾ ਵਾ ਉਹ ਛੱਡ ਦੇਣਾ ਚਾਹੀਦਾ ਹੈ। ਉਸੇ ਬਾਬਤ ਹੀ ਇੱਕ ਹੋਰ ਰਿਪੋਰਟ ਲੈ ਕੇ ਹਾਜ਼ਰ ਹਾਂ। ਗੱਲਬਾਤ ਕਰਾਂਗੇ ਚੋਣ ਨਤੀਜਿਆਂ ਤੋਂ ਬਾਅਦ ਸੰਗਰੂਰ ਲੋਕ ਸਭਾ ਚੋਣਾਂ ਦੇ ਵਿੱਚ, ਜ਼ਿਮਨੀ ਚੋਣ ਦੇ ਵਿੱਚ ਜੋ ਅਕਾਲੀ ਦਲ ਦੇ ਨਾਲ ਹੋਇਆ, ਸ਼ਾਇਦ ਅਕਾਲੀ ਦਲ ਦਾ ਸਭ ਤੋਂ ਮਾੜਾ ਐਕਸਪੀਰੀਅੰਸ ਰਿਹਾ ਹੋਣਾ ਹੈ, ਕਿਉਂਕਿ ਸਭ ਤੋਂ ਘੱਟ ਵੋਟਾਂ ਜੇ ਕਿਸੇ ਨੂੰ ਪਈਆਂ ਨੇ ਤਾਂ ਉਹ ਅਕਾਲੀ ਦਲ ਨੂੰ ਪਈਆਂ ਨੇ। ਅਕਾਲੀ ਦਲ ਦੀ ਲਗਾਤਾਰ ਚੋਣਾਂ ਦੇ ਵਿੱਚ ਇਹ ਜਿਹੜੀ ਹਾਰ ਹੈ ਉਹਦਾ ਰਿਕਾਰਡ ਬਣਦਾ ਜਾ ਰਿਹਾ ਵਾ, ਨਮੋਸ਼ੀਜਨਕ, ਇਕੱਲੀ ਹਾਰ ਨਹੀਂ, ਨਮੋਸ਼ੀਜਨਕ। ਤੇ ਇਹਦੇ ਲਈ ਸਭ ਤੋਂ ਜ਼ਿਆਦਾ ਜੇ ਜ਼ਿੰਮੇਵਾਰ ਆ ਤੇ ਉਹ ਆ ਬਾਦਲ ਪਰਿਵਾਰ। ਵਧੀਕੀਆਂ ਮੀਡੀਆ ਤੇ ਗਲਬੇ, ਚੈਨਲਾਂ ਤੇ ਗਲਬੇ ਜਦੋਂ ਚੱਲਦੀਆਂ ਸੀ, ਕਿਉਂਕਿ ਤੁਹਾਨੂੰ ਪਤਾ ਜਦੋਂ ਸੱਤਾ ਹੁੰਦੀ ਹੈ ਨਾ ਬੰਦੇ ਦੇ, ਉਦੋਂ ਬੰਦੇ ਦੀ ਹਵਾ ਕੁਛ ਹੋਰ ਹੁੰਦੀ ਹੈ। ਤੇ ਸੁਖਬੀਰ ਸਿੰਘ ਬਾਦਲ ਇਸੇ ਤਰ੍ਹਾਂ ਹੀ ਸੀ। ਥਾਣਿਆਂ ਕਚਹਿਰੀਆਂ 'ਚ, ਤਹਿਸੀਲਾਂ 'ਚ ਪੱਤਰਕਾਰਾਂ ਨਾਲ ਜਾਂ ਹੋਰਾਂ ਲੋਕਾਂ ਨਾਲ ਕਿਸ ਤਰੀਕੇ ਨਾਲ ਗੱਲਬਾਤ ਕਰਦੇ ਸੀ ਸੁਖਬੀਰ ਬਾਦਲ, ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਉਹ ਗੱਲ ਵੱਖਰੀ ਹੈ ਕਿ ਅੱਜ ਵੀ ਉਹਨਾਂ ਦੇ ਆਲੇ ਦੁਆਲੇ, ਜਿਵੇਂ ਰਾਹੁਲ ਗਾਂਧੀ ਦੇ ਆਲੇ ਦੁਆਲੇ ਜੀ ਹਜ਼ੂਰੀਆਂ ਦਾ ਇੱਕ ਹਜੂਮ ਹੈ, ਤੇ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਆਲੇ ਦੁਆਲੇ ਚਮਚਿਆਂ ਦਾ ਇੱਕ ਟੋਲਾ ਵਾ, ਜਿਹੜੇ ਉਹਨਾਂ ਨੂੰ ਉਹ ਹਕੀਕਤ ਤੋਂ ਜਾਣੂ ਨਹੀਂ ਹੋਣ ਦਿੰਦੇ। ਹੁਣ ਵੀ ਉਹ ਰਿਪੋਰਟ ਦੀ ਬਾਬਤ ਇੱਕ ਅਗਲਾ ਪਹਿਰਾ ਲੈ ਕੇ ਹਾਜ਼ਰ ਹਾਂ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਤਾਂ ਮਿਲ ਰਹੀ ਹੈ, ਪਰ ਜਿਹੜੇ ਇਹ ਜੀ ਹਜੂਰੀਏ ਟਾਈਪ ਲੋਕ ਨੇ, ਇਹ ਉਹ ਚੀਜ਼ਾਂ ਹਾਲੇ ਵੀ ਸੁਖਬੀਰ ਸਿੰਘ ਬਾਦਲ ਦੇ ਕੰਨਾਂ ਤੱਕ ਜਾਂ ਹਕੀਕਤ ਤੱਕ ਪਹੁੰਚਣ ਨਹੀਂ ਦੇ ਰਹੀਆਂ। ਹੋ ਸਕਦਾ ਵੱਡੇ ਬਾਦਲ ਸਾਹਿਬ ਨੂੰ ਇਹਨਾਂ ਹਕੀਕਤਾਂ ਬਾਰੇ ਜ਼ਿਆਦਾ ਪਤਾ ਹੋਵੇ, ਪਰ ਖੈਰ ਉਹ ਬੰਦਾ ਪਤਾ ਕਰਕੇ ਕੀ ਕਰੂ ਜਿਹਦੀ ਕੋਈ ਵੱਸ ਨਹੀਂ ਚੱਲਦਾ ਪਾਰਟੀ ਤੇ, ਜਿਹਦੀ ਬੇਵਾ ਉਹ ਵਾਹ ਲਾ ਕੇ ਕਰੂ ਕੀ। ਖੈਰ ਕੁਝ ਸਵਾਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ, ਫਾਰਮਰ ਰਾਜ ਸਭਾ ਮੈਂਬਰ ਹੈ ਜਿਹੜੇ, ਉਹ ਕਿਉਂਕਿ ਚੋਣਾਂ ਤਾਂ ਬਹੁਤ ਘੱਟ ਵਾਰ ਜਿੱਤੇ ਨੇ, ਰਾਜ ਸਭਾ ਮੈਂਬਰ ਤੁਹਾਨੂੰ ਪਤਾ ਜਿੱਤਣ ਦੀ ਕੋਈ ਲੋੜ ਨਹੀਂ, ਪਾਰਟੀ ਬਣਾ ਦਿੰਦੀ ਹੁੰਦੀ ਹੈ। ਤਾਂ ਉਹਨਾਂ ਨੇ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ 3-4 ਨੁਕਤੇ ਅਹਿਮ ਜਿਹੜੇ ਛੋਏ ਆ। ਪਹਿਲਾ ਸਿੱਧੂ ਮੂਸੇਵਾਲਾ, ਦੂਜਾ ਬੰਦੀ ਸਿੰਘਾਂ ਦੀ ਰਿਹਾਈ, ਤੀਜਾ ਦਰਿਆਈ ਪਾਣੀ, ਤੇ ਚੌਥਾ ਪਾਰਟੀ ਨੂੰ ਲੈ ਕੇ ਕਮਾਂਡ। ਇੱਕ ਤੋਂ ਮਸਲੇ ਹੋਰ ਵੀ ਛੋਏ ਆ, ਤਾਂ ਉਹਦੇ ਬਾਬਤ ਸਾਡੇ ਕੋਲ ਸਵਾਲ ਆ। ਜੇ ਇਹ ਵੀਡੀਓ ਬਲਵਿੰਦਰ ਸਿੰਘ ਭੂੰਦੜ ਤੱਕ ਪਹੁੰਚੇ ਤਾਂ ਉਹਨਾਂ ਨੂੰ ਉਸ ਸਵਾਲਾਂ ਦੇ ਜਵਾਬ ਜ਼ਰੂਰ ਲੈ ਲਿਓ। ਉੱਥੇ ਜਿਹੜੇ ਸਾਡੇ ਮੀਡੀਆ ਮੁਲਾਜ਼ਮ ਬੈਠੇ ਸੀਗੇ, ਉਹਨਾਂ ਨੇ ਇਹ ਜਿਹੜੀ ਸਵਾਲ ਕਰਨ ਦੀ ਉਹਨਾਂ ਤੋਂ ਜ਼ਿੱਲਤ ਨਹੀਂ ਚੁੱਕੀ। ਪਹਿਲਾਂ ਉਹ ਸਿੱਧੂ ਮੂਸੇਵਾਲੇ ਤੇ ਟਿੱਪਣੀ ਕਰਦੇ ਆ। ਸਿੱਧੂ ਮੂਸੇਵਾਲੇ ਬਾਰੇ ਭੂੰਦੜ ਸਾਹਿਬ ਆਪਦੇ ਪਾਰਟੀ ਪ੍ਰਧਾਨ ਨਾਲ ਰਾਏ ਕਰ ਲਿਓ ਪਹਿਲਾਂ ਕਿ ਉਹਦੇ ਬਾਰੇ ਬੋਲਣਾ ਕੀ ਹੈ, ਕਿਉਂਕਿ ਤੁਹਾਡਾ ਹੀ ਪਾਰਟੀ ਪ੍ਰਧਾਨ ਪਹਿਲਾਂ ਇਹ ਕਹਿੰਦਾ ਰਿਹਾ ਵਾ ਕਿ ਸਿੱਧੂ ਮੂਸੇਵਾਲਾ ਗੈਂਗਸਟਰ ਆ ਜਦੋਂ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਸੀ। ਨਹੀਂ ਯਕੀਨ ਤਾਂ ਸੋਸ਼ਲ ਮੀਡੀਆ ਤੋਂ ਵੀਡੀਓ ਕੱਢ ਕੇ ਜ਼ਰੂਰ ਦੇਖ ਲਿਓ। ਉਸ ਤੋਂ ਬਾਅਦ ਉਹ ਮਸਲਾ ਜਿਹੜਾ ਛੋਂਦੇ ਆ ਬੰਦੀ ਸਿੰਘਾਂ ਦੀ ਰਿਹਾਈ, ਤਾਂ ਇਹਦੀ ਬਾਬਤ ਤੁਹਾਨੂੰ ਇੰਟਰਨੈਟ 'ਤੇ ਇੰਨਾ ਕੁਛ ਮਿਲ ਜਾਣਾ ਵਾ ਕਿ ਜਿਹਦੇ ਬਾਰੇ ਮੈਨੂੰ ਕੁਛ ਬੋਲਣ ਦੀ ਲੋੜ ਨਹੀਂ ਹੈ। 2007 ਤੋਂ ਲੈ ਕੇ 17 ਤੱਕ 10 ਸਾਲ ਤੁਸੀਂ ਰਹੇ ਹੋ, ਤੁਸੀਂ ਇੱਕ ਵੀ ਲਫ਼ਜ਼ ਬੰਦੀ ਸਿੰਘਾਂ ਦੀ ਰਿਹਾਈ ਤੇ ਬੋਲਿਆ ਹੋਵੇ ਤਾਂ ਜ਼ਰੂਰ ਦੱਸ ਦਿਓ। ਇੱਕ ਵੀ ਲਫ਼ਜ਼ ਨਹੀਂ ਬੋਲਿਆ। ਰਾਜ ਸਭਾ ਦੇ ਵਿੱਚ ਤੁਸੀਂ ਇੰਨਾ ਚਿਰ ਰਹੇ ਹੋ, ਸੁੱਚੇ ਮੂੰਹ ਮੁੜ ਕੇ ਆਉਣੇ ਹੋ। ਰਾਜ ਸਭਾ ਦੇ ਵਿੱਚ ਤੁਸੀਂ ਕੀ ਕੀਤਾ ਵਾ ਪੰਜਾਬ ਦੇ ਹਿੱਤਾਂ ਲਈ, ਜ਼ਰਾ ਟਾਈਮ ਕੱਢ ਕੇ ਦੱਸਿਓ ਜ਼ਰੂਰ ਪੰਜਾਬ ਦੇ ਲੋਕਾਂ ਨੂੰ। ਕਦੇ ਉਹਦੇ 'ਤੇ ਵੀ ਪ੍ਰੈਸ ਕਾਨਫਰੰਸ ਕਰੋ ਕਿ ਹਾਂ ਮੈਂ ਤਾਂ ਹਾਰ ਜਾਂਦਾ ਸੀਗਾ ਪਰ ਮੈਨੂੰ ਰਾਜ ਸਭਾ ਭੇਜਿਆ ਜਾਂਦਾ ਸੀ, ਤਾਂ ਉਹਦੇ ਲਈ ਕੀਤਾ ਕੀ ਹੈ ਉਹ ਜ਼ਰੂਰ ਦੱਸਿਓ, ਕਿਉਂਕਿ ਲੋਕਾਂ ਦੀ ਇੱਛਾ ਹੈ ਤੁਹਾਡਾ ਪਰਫਾਰਮੈਂਸ ਚਾਰਟ ਦੇਖਣ ਦੀ। ਉਸ ਤੋਂ ਬਾਅਦ ਤੁਸੀਂ ਛੋਇਆ ਵਾ ਜਿਹੜਾ ਮਸਲਾ ਵਾ ਦਰਿਆਈ ਪਾਣੀਆਂ ਦਾ, ਉਹ ਇੱਥੇ ਬਾਅਦ 'ਚ ਆਉਣੇ ਆ। ਪਰ ਭੂੰਦੜ ਸਾਹਿਬ ਤੁਸੀਂ ਕਹਿਣਾ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬੀਬੀ ਖਾਲੜਾ ਜੀ ਨੂੰ ਜਾਣਦੇ ਤੁਸੀਂ, ਉਹਦੇ ਵਿਰੁੱਧ ਉਮੀਦਵਾਰ ਖੜਾ ਕੀਤਾ ਸੀ ਤੁਸੀਂ ਚੋਣਾਂ ਦੇ ਵਿੱਚ, ਯਾਦ ਹੋਣਾ ਤੁਹਾਨੂੰ। ਬੰਦੀ ਸਿੰਘਾਂ ਦੀ ਰਿਹਾਈ ਦਾ ਦੂਰ ਦੀ ਗੱਲ, ਕਦੇ ਗਿਆਨੀ ਗੁਰਮੁਖ ਸਿੰਘ ਨਾਲ ਰਾਏ ਕਰਕੇ ਇਹ ਜ਼ਰੂਰ ਦੱਸਿਓ ਲੋਕਾਂ ਨੂੰ ਕਿ ਜਿਹੜੀ ਉਹ ਮਾਫੀ ਵਾਲੀ ਗੱਲ ਕਰਦੇ ਆ, ਬੰਬੇ ਵਿੱਚ ਡੇਰਾ ਸਿਰਸਾ ਮੁਖੀ ਨਾਲ ਗੱਲਾਂ ਕਰਦੇ ਆ, ਉਹਨਾਂ ਬਾਰੇ ਤਾਂ ਸੰਗਤ ਨੂੰ ਸਪਸ਼ਟ ਕਰੋ, ਲੋਕਾਂ ਨੂੰ ਸਪਸ਼ਟ ਕਰੋ। 90 ਲੱਖ ਦੇ ਇਸ਼ਤਿਹਾਰ, ਚਿੱਠੀਆਂ, ਉਹ ਮਾਫੀ, ਉਸ ਤੋਂ ਬਾਅਦ ਬਹਿਬਲ ਕਲਾਂ ਗੋਲੀ ਕਾਂਡ, ਨਕੋਦਰ ਗੋਲੀ ਕਾਂਡ, ਈਵਨ ਕਿ ਇੱਥੋਂ ਤੱਕ ਕਿ ਤੁਸੀਂ ਕੋਟਕਪੂਰਾ ਗੋਲੀ ਕਾਂਡ, ਉਹਦੇ ਬਾਰੇ ਗੱਲ ਕਿਉਂ ਨਹੀਂ ਕਰਦਾ ਅਕਾਲੀ ਦਲ? ਉਹਦੇ ਬਾਰੇ ਵੀ ਗੱਲ ਜ਼ਰੂਰ ਕਰੋ। ਦੱਸੋ ਲੋਕਾਂ ਨੂੰ ਕਿ ਉਮਰਾ ਨੰਗਲ, ਦਰਬਾਰਾ ਸਿੰਘ ਗੁਰੂ ਜਾਂ ਇਜ਼ਹਾਰ ਆਲਮ ਸਮੇਤ ਸੈਣੀ ਨੂੰ ਅੱਗੇ ਲੈ ਕੇ ਆਉਣ ਦੀ ਬਾਦਲ ਪਰਿਵਾਰ ਦੀ ਕੀ ਕਮਜ਼ੋਰੀ ਸੀ? ਕਿਉਂਕਿ ਅਕਾਲੀ ਦਲ ਦੀ ਪਸੰਦ ਨਹੀਂ ਰਹੇ ਇਹ ਲੋਕ, ਇਹ ਬਾਦਲ ਪਰਿਵਾਰ ਦੀ ਪਸੰਦ ਸੀ, ਔਰ ਅਕਾਲੀ ਦਲ ਬਾਦਲ ਪਰਿਵਾਰ ਦੀ ਜਗੀਰ ਆ, ਇਹ ਸਾਨੂੰ ਕਹਿਣਾ ਪੈਣਾ ਵਾ। ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਸਿੱਧੂ ਮੂਸੇਵਾਲੇ ਬਾਰੇ ਮਾੜਾ ਹੋ ਗਿਆ। ਵਿੱਕੀ ਮਿੱਡੂ ਖੇੜਾ ਕਿਹੜੀ ਪਾਰਟੀ ਨਾਲ ਤਾਲੁਕਾਤ ਰੱਖਦਾ ਸੀ? ਲਾਰੈਂਸ ਬਿਸ਼ਨੋਈ ਕਿਹਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਰਦਾ ਸਿੱਧੂ ਮੂਸੇਵਾਲੇ ਦੇ? ਜਦੋਂ ਪੁਲਿਸ ਇਹ ਗੱਲ ਕਹਿੰਦੀ ਕਿ ਮਾਸਟਰਮਾਈਂਡ ਆ ਉਹ ਬੰਦਾ, ਤਾਂ ਵਿੱਕੀ ਮਿੱਡੂ ਖੇੜਾ ਕਿਹਦੇ ਨਾਲ ਗੱਲਾਂ ਜੁੜਦੀਆਂ ਨੇ? ਇਹ
ਕਿ ਹਜੇ ਵੀ ਲੋਕਾਂ ਨੂੰ ਕੁਝ ਲੁਕਿਆ ਛਿਪਿਆ ਹੈ। ਉਸ ਤੋਂ ਬਾਅਦ ਦਰਿਆਈ ਪਾਣੀਆਂ ਬਾਰੇ ਤੁਹਾਡਾ ਕੀ ਸਟੈਂਡ ਹੈ? ਤੁਹਾਨੂੰ ਤਾਂ ਅੱਜ ਪਾਣੀਆਂ ਦਾ ਮੁੱਦਾ ਯਾਦ ਆ ਗਿਆ, ਪਰ ਚੌਧਰੀ ਦੇਵੀ ਲਾਲ ਨੇ ਖੁਦ ਇਹ ਗੱਲ ਕਹੀ ਸੀਗੀ ਕਿ ਜੇਕਰ ਬਾਦਲ ਸਾਹਿਬ ਨਾ ਹੁੰਦੇ ਤਾਂ ਨਹਿਰ ਨਿਕਲਣੀ ਬੜੀ ਔਖੀ ਸੀ। ਜ਼ਰਾ ਆંકੜੇ ਕੱਢ ਕੇ ਦੇਖਿਓ ਕਿ ਨਹਿਰ ਦੇ ਲਈ ਜਿਹੜੀ ਜ਼ਮੀਨ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਇਹ ਕਿਹਦੇ ਲਈ ਹੋਇਆ ਸੀ ਤੇ ਚੌਧਰੀ ਦੇਵੀ ਲਾਲ ਨੇ ਕਿਹਦਾ ਧੰਨਵਾਦ ਕੀਤਾ ਸੀਗਾ। ਤੁਸੀਂ ਕਹਿੰਦੇ ਬੰਦੀ ਸਿੰਘਾਂ ਦੀ ਰਿਹਾਈ, ਕੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਬੰਦੀ ਸਿੰਘ ਗਿਣਦੇ ਹੋ? ਜੇ ਗਿਣਦੇ ਹੋ ਤਾਂ ਉਹਦੇ ਪਰਿਵਾਰ ਦੇ ਨਾਲ ਮਾੜੀ ਕਿਹਨੇ ਕੀਤੀ ਸੀ? ਸੁਮੇਧ ਸੈਣੀ ਨੇ। ਜੇਕਰ ਸੁਮੇਧ ਸੈਣੀ ਨੇ ਮਾੜੀ ਕੀਤੀ ਸੀ, ਉਹਦੇ ਪਰਿਵਾਰ ਦੇ ਤਸ਼ੱਦਦ ਕੀਤਾ ਸੀ, ਤਾਂ ਡੀਜੀਪੀ ਕਿਹਨੇ ਲਾਇਆ? ਕਿਹਦਾ ਚਹੇਤਾ ਸੀ ਸੁਮੇਧ ਸੈਣੀ? ਬਾਦਲ ਸਾਹਿਬ ਦਾ। ਬਾਦਲ ਪਰਿਵਾਰ ਦੇ ਚਹੇਤਿਆਂ ਦੇ ਵਿੱਚੋਂ ਇੱਕ ਆ ਸੁਮੇਧ ਸੈਣੀ, ਤੇ ਉਹ ਸੁਮੇਧ ਸੈਣੀ ਨੂੰ ਲਾਉਣ ਵਾਲੇ ਕੌਣ ਆ? ਬਾਦਲ ਪਰਿਵਾਰ। ਤੇ ਅੱਜ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹੋ। ਸ਼ੀਸ਼ਾ ਦੇਖਦੇ ਹੋ ਕਦੇ ਕਿ ਨਹੀਂ ਦੇਖਦੇ? ਕਦੇ ਸਬੱਬ ਨਹੀਂ ਬਣਦਾ ਹੋਣਾ ਸ਼ਾਇਦ। ਉਸ ਤੋਂ ਬਾਅਦ ਅਕਾਲੀ ਦਲ ਕਦੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰ ਦੇ ਦੋਸ਼ਾਂ ਬਾਰੇ ਸਫਾਈ ਦੇਊਗਾ ਕਦੇ? ਗੈਂਗਸਟਰ ਕਿਹੜੀ ਸਰਕਾਰ ਦੇ ਵਿੱਚ ਜ਼ਿਆਦਾ ਵਧੇ? ਕਿਹਨੂੰ ਲੋੜ ਸੀ ਗੈਂਗਸਟਰਾਂ ਦੀ, ਬਾਹੂਬਲੀ ਦੀ, ਟਰਾਂਸਪੋਰਟ ਮਾਫੀਏ ਵਾਸਤੇ, ਮਾਈਨਿੰਗ ਮਾਫੀਏ ਵਾਸਤੇ? ਇਹ ਦੱਸਿਓ ਜ਼ਰੂਰ। ਤੁਸੀਂ ਕਹਿੰਦੇ ਹੋ ਕਿ ਅਸੀਂ ਪਾਣੀ ਖਾਤਰ ਗ੍ਰਿਫਤਾਰੀਆਂ ਦਿੱਤੀਆਂ, ਪਰ ਕਦੇ SYL ਦੀ ਜ਼ਮੀਨ ਨੋਟੀਫਿਕੇਸ਼ਨ ਬਾਰੇ ਜ਼ਰੂਰ ਦੱਸਿਓ ਕਿਹਨੇ ਕੀਤੀ ਸੀ। ਪਾਣੀਆਂ ਖਾਤਰ ਜਦੋਜਹਿਦ ਕਰਨ ਵਾਲੇ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨੂੰ ਕਿਹਨੇ ਫੂਕਿਆ ਸੀ? ਸੈਣੀ ਦਾ ਨਾਂ ਆਉਂਦਾ ਸੀ ਉਹਦੇ 'ਚ। ਪੂਲੇ ਨੇ ਫੂਕਿਆ ਸੀ ਗੋਲੀਆਂ ਮਾਰ ਕੇ। ਪੂਲਾ ਕਿਹਦਾ ਨੇੜੂ ਸੀ? ਸੈਣੀ ਦਾ ਨੇੜੂ ਸੀ। ਜੇਕਰ ਹਜੇ ਵੀ ਕਿਸੇ ਗੱਲ ਦੀ ਲੋੜ ਆ ਤੇ ਜਾ ਕੇ ਪਿੰਕੀ ਕੈਟ ਦੀ ਇੰਟਰਵਿਊ ਪੜ੍ਹ ਲਿਓ। ਖੈਰ, ਜਾਲੀ ਪੁਲਿਸ ਮੁਕਾਬਲਿਆਂ ਬਾਰੇ ਕੌਣ ਚੁੱਪ ਹੋਇਆ? ਕਿਹਨੇ ਰਾਤ ਨੂੰ ਮੀਟਿੰਗਾਂ ਕੀਤੀਆਂ, ਦਿਨੇ ਭੋਗਾਂ ਤੇ ਸਿਆਸਤ ਕਿਹਨੇ ਕੀਤੀ? ਇਹ ਦੱਸਿਓ ਜ਼ਰੂਰ। ਵਿਵਾਦਤ ਪੁਲਿਸ ਅਫਸਰਾਂ ਨੂੰ ਤਰੱਕੀਆਂ ਤੇ ਪੰਥ ਵਿਰੋਧੀ ਲੋਕਾਂ ਨੂੰ ਜਿਹੜਾ ਵਾ ਇਹ ਕਿਹਨੇ ਤਰੱਕੀਆਂ ਦਿੰਦੀਆਂ, ਕਿਹਨੂੰ ਤਰੱਕੀਆਂ ਮਿਲੀਆਂ? ਦਰਬਾਰਾ ਸਿੰਘ ਗੁਰੂ ਕੌਣ ਸੀ? ਨਕੋਦਰ ਗੋਲੀकांड ਕੀ ਸੀ? ਪਰਮਰਾਜ ਉਮਰਾ ਨੰਗਲ ਕੌਣ ਹੈ? ਇਜ਼ਹਾਰ ਆਲਮ ਕੌਣ ਆ? ਇਹ ਜ਼ਰਾ ਦੱਸਿਓ ਜ਼ਰੂਰ। ਪਤਾ ਨਾ ਹੋਇਆ ਤਾਂ ਪਾਰਟੀ ਪ੍ਰਧਾਨ ਨੂੰ ਪੁੱਛ ਲਿਓ, ਉਹਨਾਂ ਨੂੰ ਪਤਾ ਹੋਣਾ ਵਾ। ਉਸ ਤੋਂ ਬਾਅਦ ਏਕੇ ਦੀ ਗੱਲ ਕਰਦੇ ਹੋ ਤੁਸੀਂ, ਪਰ ਕੀ ਅਕਾਲੀ ਦਲ ਦੇ ਵਿੱਚ ਏਕਾ ਹੈ? ਅਕਾਲੀ ਦਲ ਦੇ ਵਿੱਚ ਤੁਸੀਂ ਛੱਡਿਆ ਕੌਣ ਆ ਜਿਹੜਾ ਆਵਾਜ਼ ਬੁਲੰਦ ਕਰਨ ਵਾਲਾ ਬੰਦਾ ਹੋਵੇ? ਮਨਪ੍ਰੀਤ ਬਾਦਲ ਤੋਂ ਲੈ ਕੇ ਢੀਂਡਸਾ ਪਰਿਵਾਰ ਤੱਕ ਕਿਹੜੇ ਬੰਦੇ ਜਿਹੜੇ ਅਕਾਲੀ ਦਲ ਦੇ ਵਿੱਚ ਰਹੇ ਆ ਔਰ ਕਿਉਂ ਕੱਢੇ ਗਏ ਆ, ਸਾਰਿਆਂ ਨੂੰ ਪਤਾ ਵਾ। ਉਸ ਤੋਂ ਬਾਅਦ ਇਸ ਵੇਲੇ ਵੀ ਅਕਾਲੀ ਦਲ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਹੈ ਜਿਹੜਾ ਬਾਦਲ ਪਰਿਵਾਰ ਦੀ ਅਗਵਾਈ ਨੂੰ ਕਿੰਤੂ ਕਰ ਦੇਵੇ, ਜਿਹੜਾ ਬਾਦਲ ਪਰਿਵਾਰ ਨੂੰ ਸ਼ੀਸ਼ਾ ਦਿਖਾਵੇ। ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ ਅਕਾਲੀ ਦਲ ਕੀ ਹੈ। ਜੇਕਰ ਨਹੀਂ ਪਤਾ ਤਾਂ ਮੈਂ ਦੱਸ ਦਿੰਦਾ ਵਾਂ। ਕਦੇ ਗੂਗਲ ਤੇ ਨਨਕਾਣਾ ਸਾਹਿਬ ਦਾ ਅੰਦੋਲਨ, ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ ਮੋਰਚਾ ਤੇ ਜੈਤੋ ਦਾ ਮੋਰਚਾ ਕੱਢ ਕੇ ਪੜ੍ਹ ਲਿਓ, ਪਤਾ ਲੱਗ ਜਾਣਾ ਅਕਾਲੀ ਦਲ ਕੀ ਆ। ਅਕਾਲੀ ਦਲ ਇੰਨਾ ਹੀ ਨਹੀਂ ਆ, ਆਜ਼ਾਦੀ ਤੋਂ ਬਾਅਦ ਵੀ ਅਕਾਲੀ ਦਲ ਦੀਆਂ ਬਹੁਤ ਪ੍ਰਾਪਤੀਆਂ, ਪਰ ਉਹ ਅਕਾਲੀ ਦਲ ਜਦੋਂ ਕਨਵਰਟ ਹੋ ਗਿਆ, ਬਾਦਲ ਪਰਿਵਾਰ ਦੀ ਜਗੀਰ ਬਣ ਗਿਆ, ਤਾਂ ਉਹ ਅਕਾਲੀ ਦਲ ਨਹੀਂ ਰਿਹਾ। ਇਹ ਅਸੀਂ ਨਹੀਂ ਕਹਿੰਦੇ, ਇਹ ਲੋਕ ਕਹਿੰਦੇ ਨੇ। ਸੋ ਪ੍ਰੈਸ ਕਾਨਫਰੰਸ ਕਰਕੇ ਜੀ ਫਲਾਨਾ ਵੀ ਹਾਰ ਗਿਆ, ਜੀ ਧੌਂਕਾ ਵੀ ਹਾਰ ਗਿਆ, ਉਹ ਵੀ ਹਾਰ ਗਿਆ, ਕਿਉਂ ਸਿੱਧਾ ਕਿਉਂ ਨਹੀਂ ਕਹਿੰਦੇ ਵੀ ਉਹ ਸੁਖਬੀਰ ਸਿੰਘ ਬਾਦਲ ਨੂੰ ਬਦਲਣ ਦੀ ਜ਼ਰੂਰਤ ਹੀ ਹੈ ਨਹੀਂ ਕਿਸੇ 'ਚ? ਸਿੱਧਾ ਮੰਨੋ ਨਾ। ਕਿਉਂ ਐਵੇਂ ਕਦੇ ਰਾਹੁਲ ਗਾਂਧੀ ਦਾ ਵਿਰਵਾ ਪਾਉਣੇ ਹੋ, ਕਦੇ ਕਿਸੇ ਦਾ ਵਿਰਵਾ ਪਾਉਣੇ ਹੋ, ਕਦੇ ਕਿਸੇ ਦਾ ਵਿਰਵਾ ਪਾਉਣੇ ਹੋ? ਸੱਚ ਇਹ ਹੈ ਕਿ ਜਿਸ ਦਿਨ ਤੋਂ ਅਕਾਲੀ ਦਲ ਨੇ ਪੰਥਕ ਮਸਲੇ ਛੱਡ ਕੇ, ਪੰਥ ਨੂੰ ਪਿੱਠ ਦਿਖਾ ਕੇ, ਪੰਜਾਬ ਨੂੰ ਪਿੱਠ ਦਿਖਾ ਕੇ ਭਾਜਪਾ ਦਾ ਬਾਸ਼ਰਤ ਬਿਨਾਂ ਸ਼ਰਤ ਤੋਂ ਸਮਰਥਨ ਕੀਤਾ ਤੇ ਇਹਨੂੰ ਮਰਜਿੰਗ ਕਰਤਾ ਸੀਗਾ ਪੰਥਕ ਪਾਰਟੀ ਤੋਂ ਦੂਜੀ ਪਾਰਟੀ ਵੱਲ, ਤਾਂ ਉਸ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਹ ਹਸ਼ਰ ਆ ਉਹ ਤੁਸੀਂ ਲਿਖਤਾ ਸੀ ਆਪਣੇ ਹੱਥੀਂ। ਕਦੇ ਗੁਰਚਰਨ ਸਿੰਘ ਟੌੜਾ ਜੀ ਦੀਆਂ ਸਟੇਟਮੈਂਟਾਂ ਕੱਢ ਕੇ ਪੜ੍ਹਿਓ ਜੇ ਸਮਾਂ ਮਿਲਿਆ ਤਾਂ, ਕਿ ਉਹਨਾਂ ਦਾ ਕੀ ਸਟਾਂਸ ਸੀਗਾ ਇਹਨਾਂ ਮੁੱਦਿਆਂ ਨੂੰ ਲੈ ਕੇ। ਸੋ ਤੁਸੀਂ ਕਹਿੰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਭ ਏਕਾ ਨਹੀਂ ਹੈ। ਅਸਲ ਦੇ ਵਿੱਚ ਜ਼ੁਰਤ ਮੁੱਕ ਗਈ ਆ, ਕਾਣੇ ਨੇ ਸਾਰੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।